ਚੰਡੀਗੜ੍ਹ ਵਿੱਚ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਦਰਮਿਆਨ 2 ਘੰਟੇ ਤੱਕ ਚੱਲੀ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ 5 ਮਾਰਚ ਨੂੰ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਮੋਰਚੇ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਟਾਂਡਾ 'ਚ ਕਿਸਾਨ ਜੰਗਪ੍ਰੀਤ ਚੌਹਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਦੇ ਆਗੂ ਬਿੰਦਰ ਸਿੰਘ ਗੋਲੇਵਾਲਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੋਹਾਲੀ ਜ਼ਿਲ੍ਹੇ ਵਿੱਚ ਕਈ ਆਗੂਆਂ ਦੇ ਘਰਾਂ ਵਿੱਚ ਵੀ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪਤਾ ਲੱਗਿਆ ਕਿ ਪੁਲਿਸ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਵੀ ਪਹੁੰਚੀ ਸੀ, ਪਰ ਉਹ ਘਰ ਵਿੱਚ ਮੌਜੂਦ ਨਹੀਂ ਸਨ। ਇਹ ਜਾਣਕਾਰੀ ਕਿਸਾਨਾਂ ਨੇ ਸਾਂਝੀ ਕੀਤੀ ਹੈ। ਦੂਜੇ ਪਾਸੇ ਅੱਜ ਐਸਕੇਐਮ ਆਗੂਆਂ ਨੇ ਲੁਧਿਆਣਾ ਵਿੱਚ ਸਵੇਰੇ 11 ਵਜੇ ਮੀਟਿੰਗ ਰੱਖੀ ਹੈ, ਜਿੱਥੇ ਇਸ ਸੰਘਰਸ਼ ਸੰਬੰਧੀ ਰਣਨੀਤੀ ਬਣਾਈ ਜਾਵੇਗੀ। ਹਾਲਾਂਕਿ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀਆਂ ਤਿਆਰੀਆਂ ਮੁਕੰਮਲ ਹਨ। ਸੋਮਵਾਰ ਨੂੰ ਪੰਜਾਬ ਭਵਨ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਸੀ ਕਿ ਕਿਸਾਨ 5 ਮਾਰਚ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਕਿਸਾਨਾਂ ਦਾ ਦੋਸ਼ ਹੈ ਕਿ ਮੁੱਖ ਮੰਤਰੀ ਗੁੱਸੇ ਵਿੱਚ ਆ ਕੇ ਮੀਟਿੰਗ ਵਿਚਾਲੇ ਛੱਡ ਕੇ ਹੀ ਚਲੇ ਗਏ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਮੰਗ ਪੱਤਰ ਦਾ ਅੱਧਾ ਹਿੱਸਾ ਹੀ ਵਿਚਾਰਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਅੱਖ ਵਿੱਚ ਇਨਫੈਕਸ਼ਨ ਹੈ ਅਤੇ ਉਹਨਾਂ ਦੀ ਡਾਕਟਰ ਨਾਲ ਮੁਲਾਕਾਤ ਹੈ, ਇਸ ਕਾਰਨ ਉਹਨਾਂ ਨੂੰ ਜਾਣਾ ਪਵੇਗਾ। ਵੀਰਪਾਲ ਸਿੰਘ ਢਿੱਲੋਂ, ਜਨਰਲ ਸੈਕਟਰੀ BKU ਕਾਦੀਆਂ। ਮੈਂ ਇਸ ਟਾਈਮ ਆਪਣੇ ਘਰ ਦੇ ਵਿੱਚ ਖੜਾ ਜੀ ਲੁਧਿਆਣੇ ਤੇ ਟਾਈਮ ਹੈਗਾ ਇਸ ਟਾਈਮ 1:45 ਤੇ ਮੈਨੂੰ ਅਰੈਸਟ ਪਾਉਣ ਲਈ ਬਾਹਰ 3 ਤੋਂ 4 ਪੁਲਿਸ ਵਾਲੇ ਖੜੇ ਨੇ। ਠੀਕ ਹੈ, ਤੇ ਉਹ ਹੁਣ ਮੈਨੂੰ ਫੜ ਕੇ ਇੱਥੇ ਮੈਨੂੰ ਕਹਿ ਰਹੇ ਤੁਹਾਨੂੰ ਹੋਲਡਿੰਗ ਹਾਊਸ ਥੋੜੀ ਅਰੈਸਟ ਪੈਣੀ ਹੈ ਜੀ, ਤੇ ਤੁਹਾਨੂੰ ਮੈਨੂੰ ਲੈ ਕੇ ਜਾ ਰਹੇ ਨੇ, ਤੇ ਇਸ ਤੋਂ ਅਗਲੀ ਜੋ ਵੀ ਕੋਈ ਕਾਰਵਾਈ ਹੋਊਗੀ ਤੁਹਾਨੂੰ ਮੈਂ ਦੱਸ ਦੂੰਗਾ ਜੀ। ਤੇ ਬਾਹਰ ਖੜੇ ਨੇ ਜੀ ਉਹ। ਅੱਜ ਮਾਨ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ, ਐਸਕੇਐਮ ਦੇ ਨਾਲ, ਜੋ ਸਾਡੀ ਮੀਟਿੰਗ ਦਿੱਤੀ ਹੋਈ ਸੀ 3 ਤਰੀਕ ਦੀ ਸਾਡੀ ਸੀਐਮ ਮਾਨ ਨੇ, ਔਰ ਮੰਗਾਂ ਤੇ ਡਿਸਕਸ ਹੋ ਰਹੀ ਸੀ, ਤੇ ਅਚਾਨਕ ਹੀ ਤਹਿ ਚ ਆ ਕੇ ਮਾਨ ਸਾਹਿਬ ਭੱਜ ਕੇ ਉੱਥੋਂ ਮੀਟਿੰਗ ਤੋਂ ਚਲੇ ਗਏ। ਔਰ ਆਏ ਅਸੀਂ 11 ਸਾਢੇ 11 ਵਜੇ ਮੈਂ ਇੱਥੇ ਘਰ ਆ ਜੀ ਹੁਣ ਪਹੁੰਚਿਆ ਹੀ ਆ। ਆਉਂਦਿਆਂ ਨੂੰ ਜੋ ਪੁਲਿਸ ਫੋਰਸ ਹੈ, ਸਾਡੇ ਚੌਂਕੀ ਇੰਚਾਰਜ ਸਾਹਿਬ ਘਰੇ ਬੈਠੇ ਨੇ, ਬਾਹਰ ਚ ਖੜੇ ਨੇ, ਔਰ ਹੁਣ ਲਿਜਾਣ ਦੀ ਗੱਲ ਕਰ ਰਹੇ ਨੇ ਕਿ ਲੈ ਕੇ ਜਾਵਾਂ। ਦੇਖੋ, ਇੱਕ ਕਿਸਾਨੀ ਮੰਗਾਂ ਵਾਸਤੇ ਅਸੀਂ ਕੋਈ ਡਾਕੇ ਤਾਂ ਮਾਰੇ ਨਹੀਂ, ਅਸੀਂ ਕੋਈ ਕਤਲ ਤਾਂ ਕੀਤਾ ਨਹੀਂ ਹੈ। ਅਸੀਂ ਲੋਕਾਂ ਵਾਸਤੇ ਸਾਰੇ ਇਹ ਜਿਹੜੇ ਮੁਲਾਜ਼ਮ ਆਏ ਨੇ ਇਹ ਵੀ ਤਾਂ ਇੱਕ ਕਿਸਾਨ ਨੇ। ਕਿਸਾਨਾਂ ਵਾਸਤੇ, ਕਿਸਾਨਾਂ ਦੀਆਂ ਮੰਗਾਂ ਵਾਸਤੇ ਜੋ ਸਾਡੀਆਂ ਰਹਿੰਦੀਆਂ ਨੇ ਉਹਦੇ ਵਾਸਤੇ ਜਿਹੜਾ ਸਾਡੀਆਂ ਅਸੀਂ ਫਿਰ ਰਹੇ ਹਾਂ। ਤਾਂ ਇੱਕ ਬਹੁਤ ਵੱਡੀਆਂ ਧੱਕੇਸ਼ਾਹੀਆਂ ਇਸ ਤਰ੍ਹਾਂ ਦਬਾਇਆ ਨਹੀਂ ਜਾ ਸਕਦਾ। ਜੇ ਜਥੇਬੰਦੀਆਂ ਨੂੰ ਜਾਂ ਲੋਕਾਂ ਨੂੰ ਕਹਿ ਕੇ ਦਬਾਇਆ ਨਹੀਂ ਜਾ ਸਕਦਾ, ਇਹ ਤਾਂ ਇੱਕ ਬਹੁਤ ਵੱਡਾ ਇੱਕ ਅਟੈਕ ਹੈ। ਮੈਂ ਕਹੂੰਗਾ ਕਿਸਾਨਾਂ ਤੇ ਇਕੱਲੀਆਂ ਜਥੇਬੰਦੀਆਂ ਨਹੀਂ, ਸਾਰੇ ਕਿਸਾਨਾਂ ਤੇ ਅਟੈਕ ਹੈਗਾ ਕਿ ਉਹਨਾਂ ਨੂੰ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾਵੇ, ਇਸ ਤਰ੍ਹਾਂ ਕੀਤਾ ਜਾਵੇ। ਸੋ ਇਸ ਤਰ੍ਹਾਂ ਕਿੰਨਾ ਚਿਰ ਚੱਲੇਗਾ? ਜਦੋਂ ਲੋਕਾਂ ਦੇ ਵਿੱਚ ਬਗਾਵਤ ਹਾਹਾਕਾਰ ਮਚ ਜਾਂਦੀ ਹੈ, 4 ਲੀਡਰਾਂ ਨੂੰ ਇਕੱਠੇ ਕਰ ਲੈ, ਥੱਲੇ ਲੋਕ ਤਾਂ ਉਸੇ ਤਰ੍ਹਾਂ ਨੇ। ਜੇ ਉਹਨਾਂ ਵਿੱਚ ਬਗਾਵਤ ਹੁੰਦੀ ਹੈ ਫਿਰ ਕੀ ਹੈਗੀ ਆ। ਸੋ ਮੈਂ ਕਹੂੰਗਾ ਕਿ ਇਹ ਤਰੀਕਾ ਚੰਗਾ ਨਹੀਂ ਹੈ। ਔਰ ਦੂਜੀ ਗੱਲ ਇਹ ਹੈਗੀ ਆ ਵੀ ਸਾਨੂੰ ਇਸ ਤਰ੍ਹਾਂ ਲਿਆ ਰਹੇ ਨੇ ਉੱਥੇ ਜਿਵੇਂ ਅਸੀਂ ਕੋਈ ਵੱਡੇ ਦੋਸ਼ੀ ਹੋਈਏ, ਥਾਣਿਆਂ ਦੇ ਵਿੱਚ, ਚੌਂਕੀਆਂ ਦੇ ਵਿੱਚ ਜਾ ਕੇ ਬਿਠਾਉਣ ਦੀ ਗੱਲ ਕਰ ਰਹੇ ਨੇ। ਸਾਨੂੰ ਜੇ ਨਜ਼ਰਬੰਦ ਕਰਨਾ ਸਾਡੇ ਘਰਾਂ 'ਚ, ਸਾਡੇ ਪਰਿਵਾਰ, ਮੈਂ ਆਪਦੀ ਗੱਲ ਕਰਾਂ, ਮੇਰਾ ਇਕੱਲਾ ਪਰਿਵਾਰ ਹੈ, ਅਸੀਂ ਦੋਵੇਂ ਜੀ ਹਾਂ। ਸਾਡੇ ਮਗਰੋਂ ਕੁਛ ਹੋ ਜਾਂਦਾ ਹੈ, ਕੋਈ ਚੋਰੀ ਹੋ ਜਾਂਦੀ ਹੈ, ਕੋਈ ਉਹ ਜਿਹੀ ਗੱਲ ਹੋ ਜਾਂਦੀ, ਉਹ ਜ਼ਿੰਮੇਵਾਰ ਕੌਣ ਹੈ? ਕਿਹਦੀ ਜ਼ਿੰਮੇਵਾਰੀ ਉੱਥੇ? ਜੇ ਸਾਨੂੰ ਰੱਖਣਾ ਹੈ, ਠੀਕ ਹੈ। ਪਹਿਲੀ ਗੱਲ ਤਾਂ ਸਾਨੂੰ ਕਾਹਦੇ ਵਾਸਤੇ, ਕਿਉਂ ਅਸੀਂ ਐਸਕੇਐਮ ਦਾ ਇੱਕ ਰਿਕਾਰਡ ਰਿਹਾ ਸਾਲ ਐਸਕੇਐਮ ਦਿੱਲੀ ਧਰਨਾ ਲਾਇਆ, ਇੱਕ ਦਿਨ ਵੀ ਕੋਈ ਖੱਜਲ ਖੁਆਰੀ ਜਾਂ ਕੋਈ ਰੌਲਾ ਰੱਪਾ ਨਹੀਂ ਪਾਇਆ। ਤੇ ਅੱਗੇ ਐਸਕੇਐਮ ਕੀ ਕਰਦਾ? ਜੇ ਐਸਕੇਐਮ ਨੇ ਜਾਣਾ ਤਾਂ ਉਹਦੀਆਂ ਜਿਹੜੀਆਂ ਹੱਕੀ ਮੰਗਾਂ ਵਾਸਤੇ ਜਾਣਾ ਹੈਗਾ, ਉਹਨਾਂ ਨੇ ਕੁਛ ਰੌਲਾ ਰੱਪਾ ਥੋੜੀ ਪਾਉਣਾ ਹੈ ਕਿ ਇਸ ਤਰ੍ਹਾਂ ਹਰ ਥਾਂ ਜਾ ਕੇ ਲੀਡਰਾਂ ਨੂੰ ਸਾਰਿਆਂ ਨੂੰ ਦਬਾ ਲਓ, ਲੀਡਰਾਂ ਨੂੰ ਸਾਰਿਆਂ ਨੂੰ ਫੜ ਲਓ। ਇਹ ਕੰਮ ਚੰਗੇ ਹੈਗੇ ਆ? ਸੋ ਮੈਂ ਕਹੂੰਗਾ, ਮੈਂ ਹੁਣ ਫਿਰ ਬੈਠੇ ਨੇ ਇੱਥੇ ਸਾਡੀ ਐਸਆਈ ਸਾਹਿਬ ਸਰਦਾਰ ਚਮਕੌਰ ਸਿੰਘ, ਮੈਂ ਇਹਨਾਂ ਨੂੰ ਕਹੂੰਗਾ ਵੀ ਇੱਥੇ ਸਾਡੀ ਡਿਊਟੀ ਲਾ ਦਿੱਤੀ ਜਾਵੇ, ਬਾਹਰ ਦੇ ਵਿੱਚ ਸਾਰੇ ਫੋਰਸ ਲਾਓ। ਠੀਕ ਹੈ, ਮੈਂ ਘਰੇ ਬੈਠਾ ਹੈਗਾ ਵੀ ਮੈਨੂੰ ਘਰੋਂ ਬੇਘਰ ਕਿਉਂ? ਅਸੀਂ ਥਾਣੇ ਦੇ ਵਿੱਚ ਸਾਨੂੰ ਖੱਜਲ ਖੁਆਰ, ਅਸੀਂ ਲੋਕਾਂ ਦੀਆਂ ਹੱਕੀ ਮੰਗਾਂ ਵਾਸਤੇ ਲੜਦੇ ਹਾਂ, ਅਸੀਂ ਕੋਈ ਗਲਤ ਕੰਮ ਕਰਦੇ ਹਾਂ, ਅਸੀਂ ਕੋਈ ਡਾਕੇ ਮਾਰਦੇ, ਚੋਰੀ ਕਰਦੇ, ਅਸੀਂ ਕੋਈ ਨਸ਼ੇ ਵੇਚਦੇ ਹਾਂ। ਸੋ ਜਿੱਥੇ ਕਰਨਾ ਉੱਥੇ ਕਰੇ ਸਰਕਾਰ। ਜੋ ਕੰਮ ਕਰਨ ਵਾਲੇ ਹੈਗੇ ਆ, ਜੋ ਨਸ਼ਿਆਂ ਵਾਲਾ ਕੰਮ ਹੈ, ਜੋ ਲੁੱਟਾਂ ਖੋਹਾਂ ਵਾਲਾ ਕੰਮ ਹੈ, ਜਿੱਥੇ ਕਰਨਾ ਉਹਨਾਂ ਨੂੰ ਨਹੀਂ ਫੜਿਆ ਜਾਂਦਾ। ਤੇ ਇੱਥੇ ਜੋ ਹੱਕ ਸੱਚ ਦੀ ਗੱਲ ਕਰਦੇ ਲੋਕ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਰਕਾਰਾਂ ਵੱਲੋਂ, ਪ੍ਰਸ਼ਾਸਨ ਵੱਲੋਂ। ਅਸੀਂ ਘਰੇ ਨਹੀਂ ਆਏ, ਅਸੀਂ ਤਾਂ ਚੰਡੀਗੜ੍ਹੋਂ ਹਲੇ ਘਰੇ ਆ। 11 ਸਾਢੇ 11 ਵਜੇ ਉੱਥੋਂ ਘਰ ਆਏ ਆ ਤੇ ਆਉਂਦੇ ਉਹਨਾਂ ਅੱਗੇ ਫੋਰਸ ਖੜੀ ਹੈ, ਰੋਟੀ ਪਾਣੀ ਖਾਧਾ ਨਹੀਂ, ਕੁਝ ਨਹੀਂ ਹੈ, ਅਸੀਂ ਘਰੇ ਆ ਕੇ ਵੜੇ ਆ ਤਾਂ ਫੋਰਸ ਆਈ ਬੈਠੀ ਹੈ। ਸੋ ਇਹ ਕੰਮ ਮੈਂ ਕਹੂੰਗਾ ਚੰਗਾ ਨਹੀਂ ਹੈਗਾ। ਸੋ ਮੈਂ ਵੀਡੀਓ ਰਾਹੀਂ ਦੱਸਦਾ ਵੀ ਸਾਰੇ ਲੋਕਾਂ ਨੂੰ ਆਪਾਂ ਅਲਰਟ ਹੋ। ਇਸ ਤਰ੍ਹਾਂ ਨਹੀਂ ਹੈ, ਇਹ ਇਸ ਤਰ੍ਹਾਂ ਆਪਾਂ ਨੂੰ ਸਰਕਾਰਾਂ ਨੇ ਕਰ ਲਿਆ ਤਾਂ ਫਿਰ ਇਹ ਸਰਕਾਰਾਂ ਇਸ ਵਾਸਤੇ ਬਣਾਈਆਂ। ਇਹਨਾਂ ਨੂੰ 92 ਜੋ ਅਸੀਂ MLA ਨੇ ਜਿਤਾਏ ਹੈਗੇ, ਬਹੁਮਤ ਦਿੱਤਾ ਹੈਗਾ, ਇਸ ਕਰਕੇ ਕਿ ਬਦਲਾਅ ਆਵੇਗਾ। ਆਹ ਬਦਲਾਅ ਹੈਗਾ ਕਿ ਕਿਸਾਨਾਂ ਨੂੰ, ਜਿਹੜਾ ਲੀਡਰਾਂ ਨੂੰ ਹੈਗਾ, ਉਹਨਾਂ ਨੂੰ ਜਾ ਕੇ ਜੇਲ੍ਹਾਂ 'ਚ ਉੱਥੇ ਥਾਣਿਆਂ ਦੇ ਵਿੱਚ ਬੰਦ ਕਰ ਦਿਓ, ਉਹਨੂੰ ਉੱਥੇ ਰੱਖ ਲਓ। ਇਹ ਇਸ ਵਾਸਤੇ ਸਰਕਾਰਾਂ ਅਸੀਂ ਬਣਾਈਆਂ ਸੀ, ਇਸ ਵਾਸਤੇ ਨਹੀਂ ਬਣਾਈਆਂ ਸੀਗੀਆਂ। ਸੋ
ਇਹ ਠੀਕ ਨਹੀਂ ਹੈ। ਮੈਂ ਦੁਬਾਰਾ ਫਿਰ ਕਹੂੰਗਾ ਫੋਰਸ ਨੂੰ ਇੱਥੇ ਆਈ ਉਹਦੇ ਵੱਡੇ ਅਫਸਰਾਂ ਨਾਲ ਗੱਲ ਕਰਕੇ ਤਾਂ ਇਹ ਵੀ ਸਾਨੂੰ ਇੱਥੇ ਵੈਸੇ ਸਾਨੂੰ ਘਰਾਂ 'ਚ ਰਹਿਣ ਦਿਓ ਤੇ ਡਿਊਟੀ ਲਾ ਲਓ, ਸਾਨੂੰ ਨਾ ਜਾਣ ਦਿਓ ਬਾਹਰ, ਨਹੀਂ ਜਾਣ ਦੇਣਾ ਤਾਂ ਠੀਕ ਹੈ। ਜੇ ਕੋਈ ਰੌਲਾ ਰੱਪਾ ਪਊਗਾ ਫਿਰ ਦੇਖਾਂਗੇ ਕੀ ਬਣਦਾ ਹੈਗਾ। ਸੋ ਇਹ ਗੱਲ ਖੜਨੀ ਨਹੀਂ। ਇਹ ਜੇ ਇੱਕ ਲੀਡਰ ਨੂੰ ਫੜ ਕੇ ਲੀਡਰ ਦੇ ਨਾਲ ਜੋ ਮਗਰ ਲੋਕ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਨੇ ਸਾਡੇ ਜੋ ਆਵਾਜ਼ ਚੱਕਣੀ ਹੈਗੀ ਆ, ਸੋ ਇਹ ਕੰਮ ਇਹਨਾਂ ਨੂੰ ਮਹਿੰਗਾ ਪਵੇਗਾ ਪ੍ਰਸ਼ਾਸਨ ਨੂੰ, ਕਿਉਂਕਿ ਅਸੀਂ ਹਮੇਸ਼ਾ ਅਸੀਂ ਪ੍ਰਸ਼ਾਸਨ ਦੇ ਨਾਲ ਕਦੇ ਉਹੋ ਜਿਹੀ ਗੱਲ ਕੀਤੀ ਹੈ ਨਾ ਕਦੇ ਸਰਕਾਰਾਂ ਨੇ ਕੀਤੀ। ਇਸ ਤਰ੍ਹਾਂ ਉਹਦੀ ਹੱਕ ਸੱਚ ਤੇ ਗੱਲ ਕਰਦੇ ਹੁੰਦੇ ਆ। ਸੋ ਇਹ ਗੱਲਾਂ ਨੂੰ ਨਹੀਂ ਨਾ ਕੀਤਾ ਜਾਵੇ। ਸੋ ਮੈਨੂੰ ਲੱਗਦਾ ਵੀ ਸਾਰੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਇਹ ਕੰਮ ਕੀਤਾ ਹੋਇਆ ਤੇ ਇਹ ਬਹੁਤ ਵਧੀਆ ਗੱਲ ਨਹੀਂ ਹੈ। ਇਸ ਤਰ੍ਹਾਂ ਸਾਡੇ ਧਰਨੇ ਮੁਜ਼ਾਹਰੇ, ਇਸ ਤਰ੍ਹਾਂ ਸਾਡੇ ਜਿਹੜੇ ਅਸੀਂ ਸੰਘਰਸ਼ ਕਰਨੇ ਆ, ਇਹ ਕਦੇ ਰੋਕਿਆ ਨਹੀਂ ਕਰਦੇ। ਮੈਂ ਸਰਵਣ ਸਿੰਘ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਬੋਲਦਾ ਜੀ। ਜਿਹੜਾ ਲਗਭਗ 35 ਜਥੇਬੰਦੀਆਂ ਵੱਲੋਂ ਜਿਹੜਾ ਚੰਡੀਗੜ੍ਹ ਮੋਰਚਾ ਲਾਉਣਾ ਸੀਗਾ, ਪਤਾ ਨਹੀਂ ਆਪਣੇ ਭਰਾਵਾਂ ਨਾਲ ਮੀਟਿੰਗ ਦੇ ਅੰਦਰ ਕਿਹੜੀ ਗੱਲ ਹੋਈ ਆ, ਰਾਤ ਉਹ ਮੀਟਿੰਗ ਟੁੱਟ ਗਈ ਤਾਂ ਸਰਕਾਰ ਜ਼ਬਰ ਤੇ ਉੱਤਰ ਆਈ। ਲਗਭਗ ਖਬਰਾਂ ਨੇ ਵੀ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਅੰਦਰ SKM ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਸਧਾਰਨ ਵਰਕਰ ਵੀ ਗ੍ਰਿਫਤਾਰ ਹੋਏ ਹੈਗੇ ਆ। ਇੱਥੇ ਹੀ ਨਹੀਂ ਇਕੱਲਾ ਜਿਹੜੇ KMM ਦੀ ਲੀਡਰਸ਼ਿਪ ਆ, ਜਿਵੇਂ ਮਨਜੀਤ ਸਿੰਘ ਜੀ ਰਾਏ, ਉਹਨਾਂ ਦੀ ਜਥੇਬੰਦੀ ਦੇ ਆਗੂ, BKU ਕ੍ਰਾਂਤੀਕਾਰੀ ਸਰਜੀਤ ਫੂਲ ਵਾਲੇ, ਉਹਨਾਂ ਦੇ ਆਗੂਆਂ ਦੇ ਘਰਾਂ ਤੇ ਵੀ ਛਾਪੇਮਾਰੀ ਹੋਈ ਹੈਗੀ ਆ। ਔਰ ਦੇਖੋ ਇਸ ਭਗਵੰਤ ਮਾਨ ਦੀ ਸਰਕਾਰ ਦੇ ਇਸ ਜ਼ਬਰ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ KMM ਕਿਸਾਨ ਮਜ਼ਦੂਰ ਮੋਰਚਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈਗਾ ਵਾ। ਕਿਉਂ? ਦੇਖੋ ਜਿਹੜੀਆਂ ਵੀ ਮੰਗਾਂ ਤੇ SKM ਸੰਘਰਸ਼ ਕਰਨ ਜਾ ਰਿਹਾ, ਆਲਰੇਡੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ। ਔਰ ਜੇ ਇਸ ਮੁਲਕ ਦੇ ਵਿੱਚ ਡੈਮੋਕ੍ਰੇਸੀ ਆ, ਜੇ ਇਸ ਮੁਲਕ ਦੇ ਵਿੱਚ ਕੋਈ ਲੋਕਤੰਤਰ ਹੈ ਤੇ ਲੋਕਾਂ ਨੂੰ ਆਪਦੀ ਗੱਲ ਕਰਨ ਦਾ, ਆਵਾਜ਼ ਚੁੱਕਣ ਦਾ ਹੱਕ ਹੈਗਾ ਵਾ। ਔਰ ਇਹਦੋਂ ਵੀ ਵੱਡਾ ਹਮਲਾ ਜਿਹੜੇ ਇਹ ਸ਼ਬਦ ਬੋਲੇ ਜਾ ਰਹੇ ਆ, ਅੱਜ ਵੇਖੋ ਚੈਨਲਾਂ ਤੇ ਚਾਏ ਹੋਣਾ ਵਾ। ਕੀ ਹੋਣਾ? ਜੋ ਸਰਕਾਰ ਨੇ ਬੋਲਤਾ ਵੀ ਇਹ ਲੋਕਾਂ ਨੂੰ ਤੰਗ ਕਰਦੇ ਆ, ਇਹ ਰੇਲਾਂ ਜਾਮ ਕਰਦੇ, ਸੜਕਾਂ ਜਾਮ ਕਰਦੇ। ਬਾਈ ਜੀ ਉਹ ਚੰਡੀਗੜ੍ਹ ਜਾ ਰਹੇ ਆ ਲੋਕ ਤੇ ਕਹਿੰਦੇ ਤੁਸੀਂ ਮੰਤਰੀਆਂ ਦੇ ਘਰਾਂ ਨੂੰ ਘੇਰੋ। ਉੱਥੇ ਤਾਂ ਰੇਲ ਤੇ ਸੜਕ ਦਾ ਕੋਈ ਰੌਲਾ ਨਹੀਂ। ਇੱਕ ਤੀਰ ਨਾਲ ਦੋ ਨਿਸ਼ਾਨੇ ਵੀ ਇੱਕ ਬੰਨੇ ਚਾਹੇ ਜ਼ਬਰ ਦਿੱਲੀ ਦਾ ਡੀਪ ਸਟੇਟ ਕਰੇ, ਚਾਹੇ ਜ਼ਬਰ ਚੰਡੀਗੜ੍ਹ ਦਾ ਡੀਪ ਸਟੇਟ ਕਰੇ। ਸਾਡੀ ਸਮਝਦਾਰੀ ਇਹ ਆ ਵੀ ਜ਼ਬਰ ਤਾਂ ਜ਼ਬਰ ਹੁੰਦਾ। ਚਾਹੇ ਖਨੌਰੀ ਤੇ ਮੋਦੀ ਸਰਕਾਰ ਦੇ ਸਟੇਟ ਨੇ ਹਮਲਾ ਕੀਤਾ, ਚਾਹੇ ਸ਼ੰਭੂ ਤੇ ਹਮਲਾ ਕੀਤਾ, ਆਲਰੇਡੀ ਕਿਸਾਨ ਮਜ਼ਦੂਰ ਲਹਿਰ ਤੇ ਹਮਲਾ ਹੋਇਆ। ਚਾਹੇ ਭਗਵੰਤ ਮਾਨ ਸਰਕਾਰ ਹਮਲਾ ਕਰ ਰਹੀ ਆ, ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਤੇ ਹਮਲਾ ਵਾ। ਕੱਲਾ ਇੱਥੇ ਹੀ ਨਹੀਂ, ਜਦੋਂ ਪਿਛਲੀ ਵਾਰ ਹੜ੍ਹ ਆਏ ਸੀਗੇ, ਜਦੋਂ ਮੁੱਖ ਮੰਤਰੀ ਦਾ ਬਿਆਨ ਸੀ ਵੀ ਮੁਰਗੀਆਂ ਦਾ ਮੁਰਗੀ ਦਾ, ਬੱਕਰੀਆਂ ਦਾ ਸਾਰਾ ਮੁਆਵਜ਼ਾ ਦੇ ਦਾਂਗੇ, 18 ਉੱਤਰ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਵੀ ਚੰਡੀਗੜ੍ਹ ਮੋਰਚਾ ਲਾਉਣਾ ਸੀ। ਇਹ ਕਿਹਾ ਸੀ ਕੇਂਦਰ ਦੇ ਖਿਲਾਫ ਮੋਰਚਾ। ਸਾਨੂੰ ਵੀ ਰਾਤ ਸੱਦ ਲਿਆ ਸੀ ਔਰ ਸਵੇਰੇ ਘਰਾਂ ਤੋਂ ਚੱਕ ਲਿਆ ਸੀਗਾ। ਸਾਡਾ ਇੱਕ ਕਿਸਾਨ ਲੌਂਗੋਵਾਲ ਦੇ ਵਿੱਚ ਸ਼ਹੀਦ ਕੀਤਾ ਸੀ ਇਸੇ ਭਗਵੰਤ ਮਾਨ ਸਰਕਾਰ ਨੇ। ਉਹ ਵੱਖਰੀ ਗੱਲ ਆ ਵੀ ਅੱਜ ਕਿਸਾਨਾਂ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਦਾ ਪੰਜਾਬ ਸਰਕਾਰ ਫਾਇਦਾ ਲੈ ਰਹੀ ਆ। ਅਮਿਤ ਸ਼ਾਹ ਜੀ ਅੱਜ ਬਹੁਤ ਖੁਸ਼ ਹੋਣੇ ਆ। ਠੀਕ ਆ, ਬਹੁਤ ਵਧੀਆ, ਕਿਉਂਕਿ ਤੁਹਾਡੇ ਹੁਕਮ ਚੱਲ ਰਹੇ ਆ ਪੰਜਾਬ ਦੇ ਅੰਦਰ, ਪੰਜਾਬ ਹੀ ਟਕਰਾ ਰਿਹਾ। ਚਲੋ ਜੇ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਕਹੇ ਤੇ ਆੜੇ ਕਿਸਾਨ ਮਜ਼ਦੂਰ ਲਹਿਰ ਵਾਲੇ ਜਿਹੜੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੇ, ਜਿਹੜੇ ਸਾਰੇ ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਦੀ ਆਵਾਜ਼ ਬਣੇ ਆ, ਭਗਵੰਤ ਮਾਨ ਨੇ ਕੁੱਟ ਤੇ ਆ ਤਾਂ ਘੱਟੋ ਘੱਟ ਇਹਨਾਂ ਦਾ RDF ਤਾਂ ਦੇ ਦਿਓ, ਰੂਰਲ ਡਿਵੈਲਪਮੈਂਟ ਫੰਡ ਦੇ ਦਿਓ, ਤੁਹਾਨੂੰ ਤਾਂ ਖੁਸ਼ ਕਰ ਦਿੱਤਾ। ਹਾਂ, ਜਿੰਨੇ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਵਾ ਵੀ ਇਹ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ, ਉਹ ਅਖੌਤੀ ਬੁੱਧੀਜੀਵੀ ਇਹ ਵੀ ਪ੍ਰਚਾਰ ਪ੍ਰੋਪਾਗੈਂਡਾ ਕਰਨਗੇ। ਇਹ ਜਿਹੜੀ 5 ਸਾਲ ਪਹਿਲੋਂ ਆਈ ਸਰਕਾਰ ਆ, ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ। ਕਿਹੜਾ ਬਦਲਾਅ ਲਿਆਂਦਾ? ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ
ਮੜੀਆਂ ਦੇ ਰਾਹ ਚਲੇ ਗਏ। ਇਹ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ, ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ? ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ, ਇਹਨਾਂ ਕੋਲ ਇੱਕ ਦਾ ਨਾਂ ਲੈ ਦਿਓ। ਜਿਨ੍ਹਾਂ ਦੇ ਇਹ ਨਾਂ ਲੈਂਦੇ ਸੀਗੇ ਉਹਨਾਂ ਦੇ ਨਾਂ ਅੱਜ ਕਿਉਂ ਚਲੇ ਗਏ? ਆ ਜਿਹੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਦਾਂਗੇ, ਐਕਸਾਈਜ਼ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਵੀ ਅਸੀਂ ਇੰਨੇ ਪੈਸੇ ਕਮਾ ਲਾਂਗੇ, ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ, ਉਹ ਕਿੱਥੇ ਗਿਆ? ਭ੍ਰਿਸ਼ਟਾਚਾਰ ਕਹਿੰਦੇ ਸੀ ਮੁਕਾ ਦਾਂਗੇ। ਦੱਸਣ ਭਗਵੰਤ ਮਾਨ ਜੀ ਵੀ ਕਿਹੜੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ, ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕਿ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ? ਇਹ ਸਰਵੇਖਣ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ। ਕੇਜਰੀਵਾਲ ਦੀ ਬੇਨਤੀ ਆ ਵੀ ਕਸੂਰ ਤੇ ਦਿੱਲੀ ਵਾਲਿਆਂ ਦਾ, ਦਿੱਲੀ ਵਾਲਿਆਂ ਨੇ ਤੁਹਾਨੂੰ ਨਹੀਂ ਜਿੱਤਣ ਦਿੱਤਾ, ਗੁੱਸਾ ਪੰਜਾਬ ਵਾਲਿਆਂ ਤੋਂ ਕੱਢ ਦਿਓ। ਇਸ ਕਰਕੇ ਸਰਕਾਰ ਨੂੰ ਇਹ ਅਸੀਂ ਜਥੇਬੰਦੀਆਂ ਵੱਲੋਂ ਔਰ ਇਹ ਕਹਿ ਲਓ ਵੀ ਇਹ ਸਮਝਦਾਰੀ ਹੋਣੀ ਚਾਹੀਦੀ ਹੈ ਵੀ ਜਿੰਨੇ ਗ੍ਰਿਫਤਾਰ ਕੀਤੇ ਕਿਸਾਨ ਆ ਤੁਰੰਤ ਰਿਹਾ ਕੀਤੇ ਜਾਣ, ਔਰ ਉਹਨਾਂ ਨੂੰ ਜਮਹੂਰੀ ਹੱਕ ਹੈ ਕੋਈ ਜਗ੍ਹਾ ਦੇ ਦਿਓ, ਜਗ੍ਹਾ ਦੇ ਕੇ ਉਹਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਿਓ। ਹਾਂ ਰਾਜਾ ਵੜਿੰਗ ਜੀ ਤੁਸੀਂ ਨਾ ਬੋਲਿਓ, ਮੂੰਹ ਸੀ ਲਿਓ। ਸੁਖਬੀਰ ਬਾਦਲ ਜੀ ਤੁਸੀਂ ਵੀ ਨਹੀਂ ਬੋਲਣਾ। ਹੋ ਸਕਦਾ ਫੋਰਸਾਂ ਦੀ ਗੱਡੀ ਤੁਹਾਡੇ ਘਰ ਗਾੜੀ ਆ ਜਾਏ। ਵਿਰੋਧੀ ਧਿਰ ਨੂੰ ਤਾਂ ਅਸੀਂ ਹੈਗੇ ਆ ਨਾ, ਪੰਜਾਬ ਕਿਸਾਨਾਂ ਮਜ਼ਦੂਰਾਂ ਲਈ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੋਂ ਸਰਕਾਰ ਦੇ ਇਹ ਛਾਪੇਮਾਰੀ ਕਦਮ ਦਾ ਜ਼ਬਰਦਸਤ ਢੰਗ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚਾ ਨਿੰਦਾ ਕਰਦਾ। ਅੱਜ ਮੀਟਿੰਗ ਕਰਾਂਗੇ ਜਥੇਬੰਦੀ ਦੀ, ਉਹਦੇ ਵਿੱਚ ਅਗਲੇ ਫੈਸਲੇ ਕਰਾਂਗੇ। ਧੰਨਵਾਦ।